ਜਸਟ ਇਮੇਜਿਨ ਤੁਸੀਂ ਕਾਰ ਤੇ ਕਿਤੇ ਜਾ ਰਹੇ ਹੋ। ਕਾਰ ਦੀ ਸਪੀਡ ਘੱਟ ਕਰਨ ਲਈ ਤੁਸੀਂ ਬ੍ਰੇਕ ਲਾਉਂਦੇ ਹੋ। ਅਚਾਨਕ ਤੁਹਾਨੂੰ ਪਤਾ ਲੱਗਦਾ ਹੈ ਕਿ ਬ੍ਰੇਕ ਕੰਮ ਨਹੀਂ ਕਰ ਰਹੇ। ਐਸੀ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ? ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜੇ ਗੱਡੀ ਦੇ ਬ੍ਰੇਕ ਫੇਲ ਹੋ ਜਾਵਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ ਇੱਕ ਬੜੀ ਖੌਫਨਾਕ ਸੂਰਤ-ਹਾਲ ਹੁੰਦੀ ਹੈ ਜਦੋਂ ਸਪੀਡ ਦੇ ਨਾਲ ਜਾਂਦਿਆਂ ਪਤਾ ਲੱਗੇ ਕਿ ਗੱਡੀ ਦੇ ਬ੍ਰੇਕ ਕੰਮ ਨਹੀਂ ਕਰ ਰਹੇ। ਉਸ ਵੇਲੇ ਜੇ ਤੁਸੀਂ ਖਾਸ ਤੌਰ ਤੇ ਐਸੀ ਸੜਕ ਤੇ ਹੋ ਜਿੱਥੇ ਟ੍ਰੈਫਿਕ ਵੀ ਜ਼ਿਆਦਾ ਹੈ ਤੇ ਆਮ ਤੌਰ ਤੇ ਇੱਕੋ ਖਿਆਲ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਬਸ ਕਹਾਣੀ ਮੁੱਕ ਗਈ। ਪਰ ਤੁਹਾਨੂੰ ਇੱਕ ਗੱਲ ਦਸੀਏ ਕਿ ਹਕੀਕਤ ਦੇ ਵਿੱਚ ਸੂਰਤ-ਹਾਲ ਬਾਜ਼ ਔਕਾਤ ਇੰਨੀ ਖਰਾਬ ਨਹੀਂ ਹੁੰਦੀ ਜਿੰਨੀ ਅਸੀਂ ਬੌਂਦਲ ਕੇ ਖਰਾਬ ਕਰ ਲੈਂਦੇ ਹਾਂ। ਰੱਬ ਨਾ ਕਰੇ ਤੁਹਾਨੂੰ ਇਸ ਕਿਸਮ ਦੀ ਸੂਰਤ-ਹਾਲ ਦਾ ਸਾਹਮਣਾ ਕਰਨਾ ਪਵੇ, ਪਰ ਜੇ ਐਸਾ ਮੌਕਾ ਆ ਜਾਵੇ ਤੇ ਅਸੀਂ ਕੁਝ ਗੱਲਾਂ ਤੇ ਅਮਲ ਕਰਕੇ ਖਰਾਬ ਸੂਰਤ-ਹਾਲ ਨੂੰ ਬਿਹਤਰ ਕਰ ਸਕਦੇ ਹਾਂ ਤੇ ਇਹਦੇ ਨਾਲ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕਦਾ ਹੈ। ਨੰਬਰ 1, ਐਸੀ ਸੂਰਤ-ਹਾਲ ਦੇ ਵਿੱਚ ਪੈਨਿਕ ਬਿਲਕੁਲ ਨਹੀਂ ਹੋਣਾ, ਕਿਉਂ ਜੇ ਪੈਨਿਕ ਹੋਣ ਦੇ ਨਾਲ ਸਾਡੀ ਸੋਚਣ ਸਮਝਣ ਦੀ ਸਲਾਹੀਅਤ ਬਿਲਕੁਲ ਮੁੱਕ ਜਾਂਦੀ ਹੈ। ਦੂਜੇ ਨੰਬਰ ਤੇ ਐਕਸਪਰਟ ਦੀ ਰਾਏ ਮੁਤਾਬਕ ਗੱਡੀ ਦੇ ਏਸੀ ਜਾਂ ਪੱਖੇ ਨੂੰ ਬੰਦ ਕਰ ਦਿਓ ਤਾਂ ਜੇ ਗੱਡੀ ਤੇ ਬਹੁਤਾ ਦਬਾਅ ਨਾ ਪਵੇ। ਤੀਜੇ ਨੰਬਰ ਤੇ ਜੇ ਗੱਡੀ ਸੜਕ ਦੇ ਵਿਚਕਾਰ ਹੈ ਤੇ ਇੰਡੀਕੇਟਰ ਦਿਓ ਤੇ ਸੜਕ ਦੇ ਸੱਜੇ ਤੇ ਖੱਬੇ ਕਿਨਾਰਿਆਂ ਦੇ ਨਾਲ ਲੱਗਣ ਦੀ ਕੋਸ਼ਿਸ਼ ਕਰੋ ਤਾਂ ਜੇ ਗੱਡੀ ਦੀ ਰਫ਼ਤਾਰ ਘੱਟ ਹੋਣਾ ਸ਼ੁਰੂ ਹੋ ਜਾਵੇ। ਚੌਥੇ ਨੰਬਰ ਤੇ ਗੱਡੀ ਦੇ ਨੁਕਸਾਨ ਦੀ ਪਰਵਾਹ ਨਾ ਕਰੋ, ਬਲਕਿ ਆਪਣੀ ਤੇ ਆਪਣੇ ਨਾਲ ਬੈਠੇ ਜੀਆਂ ਦੀ ਫਿਕਰ ਕਰੋ। ਇਹ ਗੱਲ ਯਾਦ ਰੱਖੋ ਕਿ ਮਾਲੀ ਨੁਕਸਾਨ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਹਿੱਸੇ 'ਚ ਪੂਰਾ ਕਰ ਸਕਦੇ ਹੋ, ਪਰ ਜਾਨ ਦਾ ਨੁਕਸਾਨ ਕਦੀ ਪੂਰਾ ਨਹੀਂ ਹੁੰਦਾ। ਪੰਜਵੇਂ ਨੰਬਰ ਤੇ ਗੱਡੀ ਦੇ ਬ੍ਰੇਕ ਜੇ ਫੇਲ ਹੋ ਚੁੱਕੇ ਨੇ ਤੇ ਗੱਡੀ ਨੂੰ ਹੈਂਡ ਬ੍ਰੇਕ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰੋ। ਡਰਾਈਵਿੰਗ ਦੌਰਾਨ ਤੁਹਾਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਅੰਦਾਜ਼ਾ ਹੈ ਕਿ ਹੈਂਡ ਬ੍ਰੇਕ ਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ, ਪਰ ਐਸੀ ਸਿਚੁਏਸ਼ਨ ਦੇ ਵਿੱਚ ਹੈਂਡ ਬ੍ਰੇਕ ਦਾ ਬਟਨ ਦਬਾ ਕੇ ਹੌਲੀ-ਹੌਲੀ ਹੈਂਡ ਬ੍ਰੇਕ ਨੂੰ ਉੱਤੇ ਕਰੋ। ਤੇ ਦੂਜਾ ਸਾਰਿਆਂ ਨਾਲੋਂ ਜ਼ਰੂਰੀ ਗੱਲ, ਬੈਕ ਗੇਅਰ ਲਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂ ਜੇ ਬੈਕ ਗੇਅਰ ਲਾਉਣ ਦੇ ਨਾਲ ਗੱਡੀ ਅਨਬੈਲੈਂਸ ਹੋ ਕੇ ਉਲਟ ਸਕਦੀ ਹੈ। ਛੇਵੇਂ ਨੰਬਰ ਤੇ ਬ੍ਰੇਕ ਪੈਡਲ ਤੇ ਪੈਰ ਮਾਰਦੇ ਰਹੋ, ਕਿਉਂ ਜੇ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬਾਰ-ਬਾਰ ਪੈਡਲ ਤੇ ਪੈਰ ਮਾਰਨ ਦੇ ਨਾਲ ਕੁਝ ਬ੍ਰੇਕ ਲੱਭ ਜਾਂਦੀ ਹੈ। ਨੰਬਰ 7, ਹੇਠਲਾ ਗੇਅਰ ਇਸਤੇਮਾਲ ਕਰੋ। ਇਸ ਦੇ ਨਾਲ ਇੰਜਨ ਦੀ ਬ੍ਰੇਕਿੰਗ ਹੋਵੇਗੀ ਜਿਹੜੀ ਕਿ ਤੁਹਾਡੀ ਗੱਡੀ ਦੀ ਸਪੀਡ ਘੱਟ ਕਰ ਸਕਦੀ ਹੈ। ਚੇਤੇ ਰੱਖੋ ਕਿ ਹੈਂਡ ਬ੍ਰੇਕ ਦਾ ਸਹੀ ਇਸਤੇਮਾਲ ਤੇ ਟਾਈਮ ਤੇ ਗੇਅਰ ਦੇ ਵਿੱਚ ਘਾਟਾ ਕਰਨਾ ਐਸੀ ਸਿਚੁਏਸ਼ਨ ਦੇ ਵਿੱਚ ਬਹੁਤ ਬਿਹਤਰ ਹੁੰਦਾ ਹੈ। ਇਹ ਕੁਝ ਬ੍ਰੇਕ ਫੇਲ ਹੋਣ ਦੀ ਸੂਰਤ ਦੇ ਵਿੱਚ ਕਰਨ ਵਾਲੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਕਿਸੇ ਵੱਡੇ ਹਾਦਸੇ ਤੋਂ ਬਚਾ ਸਕਦੀਆਂ ਨੇ। ਹੁਣ ਗੱਲ ਕਰਦੇ ਹਾਂ ਬ੍ਰੇਕ ਫੇਲ ਹੋਣ ਦੀ ਵੱਡੀ ਵਜ੍ਹਾ ਦੀ। ਬਹੁਤ ਸਾਰੇ ਲੋਕ ਗੱਡੀ ਦੇ ਮਕੈਨੀਕਲ ਸਿਸਟਮ ਤੋਂ ਵਾਕਿਫ ਨਹੀਂ ਹੁੰਦੇ। ਉਹ ਗੱਡੀ ਦਾ ਬ੍ਰੇਕ ਆਇਲ ਟਾਈਮ ਤੇ ਚੇਂਜ ਨਹੀਂ ਕਰਾਉਂਦੇ। ਇਸੇ ਤਰ੍ਹਾਂ ਡਿਸਕ ਪੈਡ ਕਲਿੱਪਰ ਵਗੈਰਾ ਨੂੰ ਗੱਡੀ ਦੀ ਸਰਵਿਸ ਦੌਰਾਨ ਮਕੈਨਿਕ ਨੂੰ ਜ਼ਰੂਰ ਚੈੱਕ ਕਰਾਉਣਾ ਚਾਹੀਦਾ ਹੈ ਤਾਂ ਜੇ ਇਹਦੇ ਵਿੱਚ ਜੇ ਖਰਾਬੀ ਹੈ ਤੇ ਉਹਨੂੰ ਠੀਕ ਕੀਤਾ ਜਾ ਸਕੇ। ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ ਤੇ ਨਿੱਕੀਆਂ-ਨਿੱਕੀਆਂ ਗੱਲਾਂ ਤੇ ਅਮਲ ਕਰਕੇ ਅਸੀਂ ਆਪਣੀ ਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਇਹ ਸੀ ਸਾਡੀ ਅੱਜ ਦੀ ਵੀਡੀਓ। ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਜ਼ਰੂਰ ਦੱਸਿਆ ਜੇ।